ਅੱਜ ਦੀਆਂ ਖਬਰਾਂ ਵੱਲ ਆਈਏ ਤੇ ਈਸਟ ਕੋਸਟ ਦੇ ਵਿੱਚ ਬਹੁਤ ਵੱਡਾ ਜਿਹੜਾ ਆ ਸਟਾਰਮ ਆਇਆ ਹੈਗਾ। 59 ਮਿਲੀਅਨ ਲੋਕ ਜੋ ਆ ਉੱਥੇ ਫਲੱਡ ਅਲਰਟ ਕੀਤਾ ਗਿਆ ਹੈਗਾ ਆ। ਵਰਜੀਨੀਆ ਤੋਂ ਲੈ ਕੇ ਮੇਨ ਤੱਕ ਬਹੁਤ ਸਾਰੇ ਜਿਹੜੇ 에ਅਰਪੋਰਟਸ ਆ ਉਹ ਇਸ ਏਰੀਏ ਦੇ ਵਿੱਚ ਉੱਥੇ ਫਲਾਈਟਸ ਡਿਲੇ ਹੋਈਆਂ ਆ, ਕੈਂਸਲ ਹੋ ਗਈਆਂ ਆ। ਤੇ ਉਸ ਟਾਈਮ ਦੇ ਉੱਤੇ ਜਿਸ ਟਾਈਮ ਦੇ ਉੱਤੇ ਬਹੁਤ ਸਾਰੇ ਲੋਕ ਛੁੱਟੀਆਂ ਮਨਾਉਣ ਦੇ ਲਈ ਤਿਆਰ ਹੋ ਰਹੇ ਆ ਜਾਂ ਜਾ ਰਹੇ ਹੈਗੇ ਆ। 4 ਲੱਖ ਤੋਂ ਵੱਧ ਘਰ ਇਸ ਟਾਈਮ ਘਰ ਤੇ ਬਿਜ਼ਨੈਸਸ ਬਿਨਾਂ ਬਿਜਲੀ ਤੋਂ ਹੈਗੇ ਆ। ਸੋ ਇਹ ਬਹੁਤ ਵੱਡਾ ਸਟਾਰਮ ਈਸਟ ਸਾਈਡ ਦੇ ਵਿੱਚ ਆਇਆ ਹੈਗਾ। ਕਹਿੰਦੇ ਪਈ ਐਕਸੈਸਿਵ ਰੇਨਫਾਲ ਹੋਈ ਆ ਕੁਛ ਨਿਊ ਇੰਗਲੈਂਡ ਦੇ ਜਿਹੜੇ ਹਿੱਸੇ ਹੈਗੇ ਆ। ਨੈਸ਼ਨਲ ਵੈਦਰ ਸਰਵਿਸ ਪ੍ਰੈਡਿਕਸ਼ਨ ਨੇ ਵਾਰਨਿੰਗ ਦਿੱਤੀ ਆ ਵੀ ਹੋਰ ਵੀ ਜ਼ਿਆਦਾ ਮੀਂਹ ਪਊਗਾ, ਜਿਹਦੇ ਨਾਲ ਫਲੱਡਿੰਗ ਬਹੁਤ ਜ਼ਿਆਦਾ ਹੋਊਗੀ। ਸੋ ਇਹ ਜੋ ਈਸਟ ਸਾਈਡ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 59 ਮਿਲੀਅਨ ਲੋਕ ਅਫੈਕਟ ਹੋਣ ਜਾ ਰਹੇ ਆ ਤੇ ਉਹਨਾਂ ਦੇ ਉੱਤੇ ਇਹ ਵਾਰਨਿੰਗ ਅਲਰਟ ਜਾਰੀ ਕੀਤਾ ਗਿਆ ਵੀ ਫਲੱਡਿੰਗ ਹੋਊਗੀ। 3.86 ਇੰਚ ਮੀਂਹ ਕੁਛ ਜਿਹੜਾ ਫਲੋਰੀਡਾ ਦਾ ਏਰੀਆ ਆ ਗੇਨਸਵਿਲ ਸੌਰੀ 3.86 ਇੰਚ ਮੀਂਹ ਜਿਹੜਾ ਚਾਰਲਸਟਨ ਚ ਪਿਆ। ਫਲੋਰੀਡਾ ਦਾ ਜੋ ਗੇਨਸਵਿਲ ਏਰੀਆ ਉੱਥੇ 7 ਇੰਚ ਤੱਕ ਮੀਂਹ ਪਿਆ ਹੈਗਾ। ਜੋ ਸਾਊਥ ਕੈਰੋਲੀਨਾ ਦਾ ਏਰੀਆ ਹੈਗਾ ਉੱਥੇ ਜਿਹੜਾ ਸਟਾਰਮ ਆ ਉਹਦੇ ਨਾਲ ਜੋ ਸਮੁੰਦਰ ਦੀਆਂ ਟਾਈਡਸ ਹੈਗੀਆਂ 10 ਫੁੱਟ ਉੱਚੀਆਂ ਗਈਆਂ ਹੈਗੀਆਂ। ਈਸਟ ਕੋਸਟ ਦੇ ਵਿੱਚ ਆਲਰੇਡੀ ਲੋਕ ਬਿਨਾਂ ਬਿਜਲੀ ਤੋਂ ਹੀ ਆ। 4 ਲੱਖ ਤੋਂ ਵੱਧ ਨਿਊ ਇੰਗਲੈਂਡ ਤੋਂ ਲੈ ਕੇ ਨਿਊਯਾਰਕ ਤੱਕ ਇਹ ਅੱਜ ਸਵੇਰ ਦੀ ਖਬਰ ਆ। ਸੋ ਨਿਊਯਾਰਕ ਸਿਟੀ ਦੇ ਵਿੱਚ ਵੀ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੋਈ ਆ ਫਲੱਡਿੰਗ ਨੂੰ ਲੈ ਕੇ। ਬਹੁਤ ਸਾਰੀਆਂ ਸਟਰੀਟਸ ਫਲੱਡਡ ਹੈਗੀਆਂ ਆ, ਪਾਵਰ ਹੈ ਨਹੀਂ, ਜੋ ਲਾਈਟਾਂ ਹੁੰਦੀਆਂ ਹੈਗੀਆਂ ਉਹ ਬੰਦ ਹੈਗੀਆਂ ਆ। ਜੋ ਹਵਾਵਾਂ ਆ ਉਹ ਬਹੁਤ ਤੇਜ਼ ਚੱਲ ਰਹੀਆਂ, ਜੋ ਲੋਕ ਬ੍ਰਿਜ ਤੇ ਜਾ ਰਹੇ ਆ ਸੋ ਉਹਨਾਂ ਦੇ ਲਈ ਖਤਰਾ ਹੈਗਾ। ਇਹ ਸਿਟੀ ਦੀ ਐਮਰਜੈਂਸੀ ਮੈਨੇਜਮੈਂਟ ਆਫਿਸ ਨੇ ਇਮੀਨੈਂਟ ਫਲੈਸ਼ ਫਲੱਡਿੰਗ ਵਾਰਨਿੰਗ ਮੈਨਹੈਟਨ ਤੇ ਬ੍ਰੌਂਕਸ ਵਾਲਾ ਜੋ ਏਰੀਆ ਆ ਉਹਦੇ ਵਿੱਚ ਦਿੱਤੀ ਹੋਈ ਹੈਗੀ ਆ। ਕਨੈਟੀਕਟ ਦੇ ਵਿੱਚ ਜਿਹੜੀ ਸਿਟੀ ਆਫ ਡੈਨਵਰੀ ਆ ਉੱਥੇ ਦੀ ਐਮਰਜੈਂਸੀ ਮੈਨੇਜਮੈਂਟ ਆਫਿਸ ਨੇ ਕਿਹਾ ਆ ਵੀ ਸੜਕਾਂ ਤੇ ਡਰਾਈਵ ਨਾ ਕਰੋ, ਘਰਾਂ ਦੇ ਵਿੱਚ ਹੀ ਰਹੋ। 500 ਤੋਂ ਵੱਧ ਫਲਾਈਟਸ ਨੇਸ਼ਨ ਵਾਈਡ ਡਿਲੇ ਹੋ ਚੁੱਕੀਆਂ ਆ। 370 ਫਲਾਈਟਸ ਕੈਂਸਲ ਹੋ ਚੁੱਕੀਆਂ ਹੈ ਜੋ ਫਲਾਈਟ ਅਵੇਅਰ ਦਾ ਡਾਟਾ ਆ ਉਹਦੇ ਮੁਤਾਬਕ। ਜੀ ਬਿਲਕੁਲ ਸਥਿਤੀ ਜਿਹੜੀ ਆ ਕਾਫੀ ਮਾੜੀ ਹੋਈ ਆ। ਲੱਖਾਂ ਹੀ ਲੋਕ ਇਸ ਟਾਈਮ ਵੱਖ-ਵੱਖ ਵੈਦਰ ਸਟਾਰਮਸ ਦੀ ਮਾਰ ਹੇਠ ਜਿਹੜੇ ਉਹ ਚੱਲ ਰਹੇ ਆ। ਈਸਟ ਕੋਸਟ ਵਾਲੇ ਪਾਸੇ ਦੱਸ ਹੀ ਰਹੇ ਆ ਫਲੱਡਿੰਗ, ਹਰੀਕੇਨਸ, ਸਟਾਰਮਸ ਉਹਨਾਂ ਨੇ ਲੋਕਾਂ ਦਾ ਰਹਿਣਾ ਜਿਹੜਾ ਆ ਉਹ ਔਖਾ ਕੀਤਾ ਪਿਆ ਹੈਗਾ ਆ। ਇੱਧਰ ਆਪਣੇ ਵੈਸਟ ਕੋਸਟ ਵਾਲੇ ਪਾਸੇ ਵੀ ਅੱਜ ਜਿਹੜੇ ਕੁਝ ਸਟਾਰਮਸ ਆ ਉਹ ਆ ਰਹੇ ਆ। ਮੀਂਹ ਦੀ ਦਸਤਕ ਆਲਰੇਡੀ ਇੱਧਰ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਵੀ ਹੋਈ ਆ। ਅਗਲੇ 2-3 ਦਿਨ ਇੱਧਰ ਵੀ ਮੀਂਹ ਜਿਹੜਾ ਉਹ ਪੈਣਾ ਆ। ਹਾਈ ਸਿਆਰਾਜ਼ ਦੇ ਵਿੱਚ 2 ਫੁੱਟ ਤੱਕ ਬਰਫ਼ਬਾਰੀ ਦੀ ਜਿਹੜੀ ਇਹਨਾਂ ਨੇ ਚੇਤਾਵਨੀ ਆ ਉਹ ਦਿੱਤੀ ਆ। ਸੋ ਟਰੱਕਰਸ ਦੇ ਲਈ ਵੀ ਜਿਨ੍ਹਾਂ ਨੇ ਉੱਧਰੋਂ ਡਰਾਈਵ ਕਰਨੀ ਆ ਉਹਨਾਂ ਦੇ ਲਈ ਵੀ ਐਡਵਾਈਜ਼ਰੀਜ਼ ਜਿਹੜੀਆਂ ਵਿੰਟਰ ਵੈਦਰ ਵਾਰਨਿੰਗਸ ਜਿਹੜੀਆਂ ਆ ਉਹ ਇਸ਼ੂ ਕੀਤੀਆਂ ਆ ਗਈਆਂ ਨੇ। ਸੋ ਹਰ ਸਾਲ ਹਰਜੋਤ ਸਿੰਘ ਜੀ ਜਦੋਂ ਇੱਦਾਂ ਸਟਾਰਮਸ ਆਉਂਦੇ ਆ ਪੂਰੀ ਕਹਿ ਲਓ ਵੀ ਮੁਲਕ ਭਰ ਦੇ ਵਿੱਚ ਉਥਲ ਪੁਥਲ ਤੜਥੱਲੀ ਜਿਹੜੀ ਉਹ ਮੱਚ ਜਾਂਦੀ ਆ। ਛੁੱਟੀਆਂ ਦਾ ਸੀਜ਼ਨ ਆ ਜਿੱਦਾਂ ਤੁਸੀਂ ਜ਼ਿਕਰ ਕੀਤਾ, ਬਹੁਤ ਸਾਰੇ ਲੋਕਾਂ ਨੇ ਟਰੈਵਲ ਕਰਨਾ ਹੁੰਦਾ ਆ। ਕ੍ਰਿਸਮਸ ਦੀਆਂ ਛੁੱਟੀਆਂ ਤੇ ਆ, ਨਿਆਣਿਆਂ ਨੂੰ ਛੁੱਟੀਆਂ ਹੋਣੀਆਂ ਆ, ਉਹਦੇ ਨਾਲ ਕਾਫੀ ਜਿਹੜਾ ਆ ਉਥਲ ਪੁਥਲ ਜਿਹੜੀ ਉਹ ਹੋਈ ਆ। ਸੋ ਜੇ ਤੁਸੀਂ ਟਰੈਵਲ ਕਰਨਾ ਹੈ, ਚਾਹੇ ਤੁਸੀਂ ਰਾਈਡ ਕਰਨਾ ਆ ਤੇ ਜਾਂ ਤੁਸੀਂ ਏਅਰ ਟਰੈਵਲ ਕਰਨਾ ਆ, ਵਾਧੂ ਟਾਈਮ ਤੇ ਐਕਸਟਰਾ ਸਮਾਂ ਜਿਹੜਾ ਇੱਕ ਹਿਸਾਬ ਦੇ ਨਾਲ ਉਹ ਲੈ ਕੇ ਹੀ ਜਾਇਆ ਜਾਵੇ। ਜਦੋਂ ਵੀ ਹੁਣ ਗੱਡੀਆਂ ਚੋਂ ਨਿਕਲੋ ਕਿਤੇ ਮੇਕ ਸ਼ੋਰ ਕਰੋ ਵੀ ਤੁਹਾਡਾ ਜਿਹੜਾ ਟੈਂਕ ਆ ਉਹ ਫੁੱਲ ਵੱਧ ਤੋਂ ਵੱਧ ਜਿਹੜਾ ਉਹ ਰੱਖਿਆ ਕਰੋ। ਜ਼ਿਆਦਾ ਖਾਲੀ ਜਿਹੜਾ ਉਹ ਨਾ ਹੋਣ ਦਿਓ, ਬੰਦਾ ਕਿਤੇ ਫਸ ਜਾਂਦਾ ਆ ਤਾਂ ਉਹਨਾਂ ਚਿਰ ਤੱਕ ਬਚਾਅ ਜਿਹੜਾ ਉਹ ਹੋ ਸਕਦਾ। ਖਾਸ ਕਰਕੇ ਜਿੱਥੇ ਬਰਫ਼ਬਾਰੀ ਹੋਣੀ ਹੋਵੇ, ਜੇ ਬੰਦਾ ਕਿਤੇ ਰਾਹ ਦੇ ਵਿੱਚ ਫਸਦਾ ਆ ਤਾਂ ਉੱਥੇ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਆ। ਸੋ ਬਾਕੀ ਅਪਡੇਟਸ ਜਿੱਦਾਂ ਵੀ ਆਉਂਦੀਆਂ ਜਾਣਗੀਆਂ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ।